ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਮਜ਼ਾਨ ਦਾ ਮੁਬਾਰਕ ਮਹੀਨਾ ਚੱਲ ਰਿਹਾ ਔਰ ਅਸੀਂ ਜਿੱਥੇ ਰੋਜ਼ਾਨਾ ਹੀ ਜਦੋਂ ਤੋਂ ਇਸ ਮਹੀਨੇ ਦੀ ਸ਼ੁਰੂਆਤ ਹੋਈ ਹੈ ਗੁਰਬਾਣੀ ਮੁਤਾਬਕ ਕੀ ਇਸਲਾਮ ਉਹਨਾਂ ਦੀਆਂ ਪ੍ਰੈਕਟਿਸਿਸ ਜਾਂ ਉਹਨਾਂ ਦੀ ਜੀਵਨ ਜਾਂਚ ਕਿਵੇਂ ਉਸ ਦੇ ਅਸਲ ਤੱਤ ਕੀ ਨੇ, ਸਮਾਂ ਪਾ ਕੇ ਕਿਵੇਂ ਸਾਡੇ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਮਜ਼ਹਬੀ ਕਲੇਮ ਕਰਦੇ ਨੇ ਪਰ ਅਸੀਂ ਆਪਣੇ ਧਰਮਾਂ ਦੇ ਚਿੰਨ੍ਹ ਤਾਂ ਇਸਤੇਮਾਲ ਕਰਦੇ, ਲੇਕਿਨ ਜਿਹੜੀ ਸਪਿਰਿਟ ਹੈ, ਜਿਹੜੀ ਸ਼ੁਰੂਆਤ ਦੇ ਵੇਲੇ ਜਿਹੜੀ ਤਵੱਕੋ ਸੀ ਕਿ ਪ੍ਰੈਕਟਿਸਿੰਗ ਮੁਸਲਮਾਨ ਜਾਂ ਪ੍ਰੈਕਟਿਸਿੰਗ ਸਿੱਖ ਜਿਹੜਾ ਉਸ ਦੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀ ਹੋਏਗੀ, ਉਹ ਨਹੀਂ ਹੈ। ਔਰ ਬਹੁਤ ਵਾਰ ਫਿਰ ਜਿਹੜਾ ਬਾਹਰਲਾ ਰੂਪ ਰੰਗ ਹੁੰਦਾ ਹੈ ਜਾਂ ਬਾਹਰਲੇ ਚਿੰਨ੍ਹ ਹੁੰਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਝਗੜੇ ਤਾਂ ਕਰਦੇ, ਇੱਕ ਦੂਸਰੇ ਦੇ ਨਾਲ ਖੈਬੜਦੇ ਵੀ ਹੈ, ਇੱਕ ਦੂਸਰੇ ਦੇ ਦਾ ਮਜ਼ਾਕ ਵੀ ਉਡਾਉਂਦੇ ਹੈ ਜਾਂ ਇੱਕ ਦੂਸਰੇ ਨਾਲ ਨਫ਼ਰਤ ਵੀ ਕਰਦੇ ਹੈ। ਪਰ ਜਿਹੜਾ ਇਸ ਸਾਰੇ ਦਾ ਅਸਲ ਤੱਤ ਸੀ ਮੁਹੱਬਤ, ਰੱਬ ਦੀਆਂ ਨਜ਼ਦੀਕੀਆਂ, ਬੰਦਗੀ, ਇਨਸਾਨੀਅਤ ਦੇ ਨਾਲ ਹਮਦਰਦੀ, ਪਿਆਰ, ਇੱਕ ਦੂਸਰੇ ਦੇ ਕੰਮ ਆਣਾ, ਜਿਹੜਾ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੈ ਜਾਂ ਕਬੂਲ ਹੋਣਾ, ਉਸ ਵੱਲ ਉਹਨਾਂ ਹਕੀਕਤਾਂ ਵੱਲ ਪਿੱਠ ਕਰ ਲੈਣੀ। ਸੋ ਅਸੀਂ ਅੱਜ ਕਿਉਂਕਿ ਇੱਕ ਪੰਜਵੇਂ ਪਾਤਸ਼ਾਹ ਦਾ ਸ਼ਬਦ ਮਾਰੂ ਰਾਗ ਦੇ ਵਿੱਚ ਹੈ, ਮੈਂ ਇਹ ਵੀ ਦੱਸਦੇ ਹਾਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਸਿੱਖਾਂ ਦੀ ਹੋਲੀ ਸਕ੍ਰਿਪਚਰ ਹੈ, ਜ਼ਾਹਰ ਹੈ ਸਾਡੇ ਲਈ ਜ਼ਾਰਾ ਜ਼ਹੂਰ, ਉਸ ਦੇ ਵਿੱਚ ਕਿਉਂਕਿ ਰੱਬ ਦੀ ਇਬਾਦਤ ਦੀ ਗੱਲ ਹੈ, ਰੱਬ ਦਾ ਕਲਾਮ ਹੈ, ਤੁਰਕੀ ਬਾਣੀ ਹੈ ਔਰ ਉਸ ਨੂੰ ਅਸੀਂ ਇਟਰਨਲ ਗੁਰੂ ਮੰਨਦੇ ਹਾਂ ਕਿ ਫੋਰਐਵਰ ਸਿੱਖ ਕੌਮ ਦਾ ਜਿਹੜੀ ਰਹਿਨੁਮਾਈ ਹੈ ਸਪਿਰਿਚੁਅਲ ਫੀਲਡ ਦੇ ਵਿੱਚ, ਰੂਹਾਨੀ ਫੀਲਡ ਦੇ ਵਿੱਚ, ਫਾਈਨਲ ਵਰਡ ਜਿਹਨੂੰ ਕਹਿੰਦੇ ਨੇ ਜਾਂ ਪ੍ਰਾਇਮਰੀ ਕੈਨਨ ਕਹਿੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਜਿਹਦੇ 'ਚ 6 ਗੁਰੂ ਸਾਹਿਬਾਨ ਔਰ 15 ਦੇ ਕਰੀਬ ਭਗਤਾਂ ਦੀ, ਔਰ ਫਿਰ ਉਹਨਾਂ ਦੇ ਆਪਣੇ ਸਿੱਖ ਵੀ ਜਿਵੇਂ ਭਾਈ ਸੱਤਾ ਤੇ ਬਲਵੰਡ ਰਬਾਬੀ ਨੇ, ਉਹਨਾਂ ਦੇ ਵਿੱਚ ਭਗਤਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਜਿਹੜੇ 12ਵੀਂ 13ਵੀਂ ਸਦੀ ਦੇ ਵਿੱਚ ਹੁੰਦੇ ਨੇ, ਉਹਨਾਂ ਦਾ ਕਲਾਮ ਵੀ ਹੈ। ਔਰ ਸਾਰਾ ਗੁਰੂ ਗ੍ਰੰਥ ਸਾਹਿਬ ਜਿਹਦੇ ਟੋਟਲ ਪੇਜਿਸ ਜਿਹਨਾਂ ਨੂੰ ਅਸੀਂ ਅੰਗ ਕਹਿੰਦੇ ਹਾਂ 1430 ਨੇ, ਔਰ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਸ਼ਬਦ ਨੇ ਜਿਹਨੂੰ ਅੰਗਰੇਜ਼ੀ 'ਚ ਹਿਮ ਕਿਹਾ ਜਾਂਦਾ ਹੈ, ਇਹ ਸਾਰਿਆਂ ਦੀ ਸੈਟਿੰਗ ਟਿਊਨਿੰਗ ਜਿਹੜੀ ਹੈ ਉਹ ਇਸ ਅੰਦਾਜ਼ ਦੇ ਵਿੱਚ ਹੈ ਕਿ ਇਹਨਾਂ ਨੂੰ ਜਿਹੜਾ ਮਿਊਜ਼ੀਕਲ ਇੰਸਟਰੂਮੈਂਟਸ ਦੇ ਉੱਤੇ ਗਾਇਆ ਜਾ ਸਕਦਾ। ਸੋ ਜ਼ਾਹਿਰ ਹੈ ਕਿ ਉਸ ਦੇ ਉੱਤੇ ਜਿਹੜੀ ਤਰਤੀਬ ਹੈ ਉਹ ਰਾਗ ਦੀ ਹੈ ਕਿ ਕਿਸ ਰਾਗ ਦੇ ਵਿੱਚ ਗਾਣਾ ਹੈ। ਸੋ 31 ਰਾਗ ਜਿਹੜੇ ਨੇ ਪ੍ਰਮੁੱਖ ਤੌਰ ਤੇ ਬੰਨੇ ਨੇ, ਹਾਲਾਂਕਿ ਜਦੋਂ ਇਹਨਾਂ ਰਾਗਾਂ ਦਾ ਕੰਬੀਨੇਸ਼ਨ ਹੁੰਦਾ ਹੈ ਜਾਂ ਅੱਗੋਂ ਰਾਗਣੀਆਂ ਨੇ ਉਹਨਾਂ ਦੀ ਗਿਣਤੀ ਫਿਰ 62 ਤੋਂ ਜ਼ਿਆਦਾ ਹੋ ਜਾਂਦੀ ਹੈ, ਪਰ ਮੁੱਖ 31 ਰਾਗ ਨੇ ਜਿਨ੍ਹਾਂ ਦੇ ਵਿੱਚ ਸਾਰੀ ਤਰਤੀਬ ਦਿੱਤੀ ਹੋਈ ਹੈ। ਔਰ ਜਦੋਂ ਰਾਗ ਦੀ ਸ਼ੁਰੂਆਤ ਹੁੰਦੀ ਹੈ ਸ਼ਬਦ ਦੀ, ਉਹਦੇ 'ਚ ਰਾਗ ਦਾ ਨਾਂ ਹੁੰਦਾ, ਫਿਰ ਮਹੱਲਾ ਲਫ਼ਜ਼ ਹੁੰਦਾ। ਮਹੱਲਾ ਜਿਵੇਂ ਪਰਸ਼ੀਅਨ ਦੇ ਵਿੱਚ ਕਹਾਂ ਤਾਂ ਇਹਨੂੰ ਜਿਵੇਂ ਆਇਤੋ ਅੱਲਾ ਕਿਹਾ ਜਾਂਦਾ ਹੈ, ਆਇਤੁੱਲਾ ਉਹਦੇ ਚੋਂ ਨਿਕਲਿਆ ਬਲੈਸਡ ਵਨ, ਕਿ ਜਿਸ ਦੇ ਉੱਤੇ ਰੱਬ ਦੀ ਮਿਹਰ ਹੈ। ਸੋ ਗੁਰੂ ਸਾਹਿਬਾਨ ਨੇ ਆਪਣੇ ਨਾਂ ਨਹੀਂ ਦਿੱਤੇ ਹੈ। ਜਿਹੜੀ 6 ਗੁਰੂ ਸਾਹਿਬਾਨ ਦੀ ਬਾਣੀ, ਗੁਰੂ ਨਾਨਕ ਸਾਹਿਬ ਦੇ ਨਾਲ ਤਾਂ ਸ਼ਬਦ ਦੇ ਨਾਨਕ ਹੈ ਹੀ ਅਖੀਰ ਸ਼ਬਦ ਦੇ, ਪਰ ਬਾਕੀ 5 ਗੁਰੂ ਸਾਹਿਬਾਨ ਨੇ ਵੀ ਜਿਨ੍ਹਾਂ ਦੇ ਦੁਨਿਆਵੀ ਨਾਂ ਡਿਫਰੈਂਟ ਨੇ, ਪਰ ਉਹਨਾਂ ਨੇ ਰੂਹਾਨੀਅਤ ਦੀ ਇਸ ਬਾਣੀ ਦੇ ਵੇਲੇ ਸਿਰਫ ਨਾਨਕ ਪਦ ਦਾ ਹੀ ਜਿਹੜਾ ਨਾਨਕ ਲਫ਼ਜ਼ ਦਾ ਇਸਤੇਮਾਲ ਕੀਤਾ। ਇਹ ਦੱਸਦੇ ਹੈ ਕਿ ਅਲਟੀਮੇਟਲੀ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਉਹੀ ਜੋਤ ਦੀ ਕੰਟੀਨਿਊਟੀ ਹੈ। ਸੋ ਮਹੱਲਾ ਜਿਹੜੇ ਕਿ ਰੱਬ ਦੇ ਦਰਗਾਹ ਤੇ ਕਬੂਲ ਨੇ ਰੂਹਾਂ, ਉਹਨਾਂ ਦੇ ਪ੍ਰਥਾਏ ਤੇ ਅੱਗੇ ਫਿਰ ਫਿਗਰ ਹੈ, ਉਸ ਤੋਂ ਅਸੀਂ ਅੰਦਾਜ਼ਾ ਜਿਹੜਾ ਹੁੰਦਾ ਹੈ ਕਿ ਵੀ ਇਹ ਕਿਹੜੇ ਗੁਰੂ ਸਾਹਿਬ ਨੇ ਲਿਖਿਆ। ਸੋ ਇਹ ਮਾਰੂ ਰਾਗ ਹੈ, ਮਾਰੂ ਮਹੱਲਾ 5ਵਾਂ। ਇਹ ਲੰਬਾ ਸ਼ਬਦ ਹੈ
ਔਰ ਅਸੀਂ ਇਹਨੂੰ 3 ਜਾਂ 4 ਹਿੱਸਿਆਂ ਦੇ ਵਿੱਚ ਵਿਚਾਰਾਂਗੇ, ਕਿਉਂਕਿ ਇਹ ਇੱਕ ਬੜਾ ਡੀਪ, ਜਿਸ ਦੇ ਵਿੱਚ ਐਡਰੈਸ ਵੀ ਹੈ ਇਸਲਾਮ ਦੇ ਹਵਾਲੇ ਨਾਲ ਜੀਵਨ ਜੀਣ ਵਾਲੇ ਮੁਸਲਮਾਨਾਂ ਨੂੰ ਹੈ, ਔਰ ਉਹਨਾਂ ਮੁਸਲਮਾਨਾਂ ਨੂੰ ਜਿਹੜੇ ਆਪਣੇ ਰਾਹ ਤੋਂ ਭਟਕੇ ਹੋਏ ਨੇ, ਔਰ ਉਹਨਾਂ ਨੂੰ ਇਹ ਯਾਦ ਦਹਾਨੀ ਕਰਵਾਈ ਹੈ ਕਿ ਦੇਖੋ ਤੁਹਾਡੇ ਮਜ਼ਹਬ ਦੇ ਵਿੱਚ ਕੀ ਤੁਹਾਡੇ ਲਈ ਪ੍ਰੈਕਟਿਸ ਸੀ, ਤੁਸੀਂ ਉਹ ਪ੍ਰੈਕਟਿਸਿਸ ਭਾਵੇਂ ਰਿਚੁਅਲ ਦੇ ਤੌਰ ਤੇ ਕਰਦੇ ਹੋ, ਰਸਮ ਦੇ ਤੌਰ ਤੇ ਕਰਦੇ ਹੋ, ਪਰ ਉਹਦੀ ਸਪਿਰਿਟ ਤੁਸੀਂ ਜਿਹੜੀ ਹੈ ਉਹਨੂੰ ਗਵਾ ਦਿੱਤਾ ਹੈ। ਔਰ ਇਸ ਵੱਡੇ ਲੰਮੇ ਸ਼ਬਦ ਦੇ 4 ਜਿਹੜੇ ਸ਼ਲੋਕ ਨੇ ਉਹ ਮੈਂ ਅੱਜ ਵਿਚਾਰਾਂਗਾ। ਮਾਰੂ ਮਹੱਲਾ 5ਵਾਂ। ਅੱਲਾਹ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ਼ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਓ ਆਸਾ, ਦੇ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ, ਸ਼ਰਾ ਸ਼ਰੀਅਤ ਲੈ ਕਮਾਵੋ, ਤਰੀਕਤ ਤਰਕ ਖੋਜ ਟੋਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ, ਕੁਰਾਨ ਕਤੇਬ ਦਿਲ ਮਾਹੇ ਕਮਾਈ, 10 ਔਰਾਤ ਰੱਖੋ ਬਦ ਰਾਹੀ, 5 ਮਰਦ ਸਿਦਕ ਲੈ ਬਾਂਧੋ, ਖੈਰ ਸਬੂਰੀ ਕਬੂਲ ਪਰਾ। ਇਹਦੇ ਚ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਹੇ ਰੱਬ ਦੇ ਬੰਦੇ, ਅੱਲਾਹ ਅਗਮ ਖੁਦਾਈ ਬੰਦੇ, ਹੇ ਖੁਦਾ ਦੇ ਬੰਦੇ, ਹੇ ਰੱਬ ਦੇ ਬੰਦੇ, ਪਹਿਲਾਂ ਇਹ ਗੱਲ ਸਮਝ ਕਿ ਅੱਲਾਹ ਰੱਬ ਅਪਹੁੰਚ ਹੈ, ਉਸ ਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਉਸ ਦਾ ਕੋਈ ਅੰਤ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ, ਉਹ ਇਨਫਿਨਿਟ ਹੈ। ਅੱਲਾਹ ਅਗਮ, ਉਹ ਅਗਮ ਹੈ, ਉਸ ਦੀ ਗਮਤਾ ਨਹੀਂ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਛੋੜ ਖਿਆਲ ਦੁਨੀਆ ਕੇ ਧੰਦੇ, ਜੇ ਤੂੰ ਸੱਚਮੁੱਚ ਖੁਦਾ ਦਾ ਬੰਦਾ ਹੈ ਔਰ ਖੁਦਾ ਵੱਲ ਤੇਰਾ ਧਿਆਨ ਹੈ, ਖੁਦਾ ਦੇ ਵਿੱਚ ਤੂੰ ਯਕੀਨ ਕਰਦੇ, ਤੇ ਫਿਰ ਜਿਹੜੀ ਤੇਰੀ ਸੁਰਤ ਹੈ, ਤੇਰਾ ਮਨ ਹੈ, ਉਹ ਦੁਨੀਆ ਦੇ ਧੰਦਿਆਂ ਵਿੱਚ ਕਿਉਂ ਉਲਝਿਆ ਰਹਿੰਦਾ? ਕਿਉਂ ਦੁਨੀਆ ਦੇ ਧੰਦਿਆਂ ਦੇ ਵਿੱਚ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਹੈ ਮੋਹ, ਕਿ ਇਹ ਸਾਰੀ ਦੁਨਿਆਈ ਜਿਹੜੀ ਹੈ ਫਸ ਫਸ ਕੇ ਪਲਚ ਪਲਚ ਮਰ ਰਹੀ ਹੈ ਇਹ ਝੂਠੀ ਦੁਨੀਆ ਦੇ ਧੰਦਿਆਂ ਦੇ ਵਿੱਚ। ਔਰ ਫਰਮਾਇਆ ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰ। ਹੁਣ ਕਿ ਇਹ ਖੁਦਾ ਦੇ ਬੰਦੇ, ਜੇ ਤੂੰ ਸੱਚਮੁੱਚ ਉਸ ਦਾ ਬੰਦਾ ਬਣਨਾ, ਹੋਏ ਪੈ ਖਾਕ ਫਕੀਰ ਮੁਸਾਫਰ, ਇਹ ਸਮਝ ਕਿ ਇਹ ਦੁਨੀਆ ਜਿਹੜੀ ਹੈ ਇਹ ਤਾਂ ਮੁਸਾਫਰ ਖਾਨਾ, ਔਰ ਤੂੰ ਸੱਚਮੁੱਚ ਮੁਸਾਫਰ ਬਣ ਕੇ ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਫਕੀਰ ਨੇ, ਉਹਨਾਂ ਦੇ ਪੈਰਾਂ ਦੀ ਖਾਕ ਹੋ ਜਾ। ਮਤਲਬ ਇਹ ਹੈ ਕਿ ਆਪਣੇ ਅੰਦਰੋਂ ਹੰਕਾਰ ਕੱਢ ਦੇ, ਰੱਬ ਦੇ ਬੰਦਿਆਂ ਦੇ ਨਾਲ, ਜਿਹੜੇ ਟਰੂਲੀ ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦੀ ਸੰਗਤ ਕਰ, ਇਹੋ ਦਰਵੇਸ਼ ਕਬੂਲ ਦਰਾ। ਜੇ ਤੇਰੀ ਕੋਈ ਦਰਵੇਸ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋਏਗੀ ਤੇ ਇਹੀ ਸੱਚਮੁੱਚ ਦਰਵੇਸ਼ ਹੋਣਾ ਕਿ ਦੁਨੀਆ ਦੇ ਧੰਦੇ ਛੱਡ ਕੇ ਔਰ ਸਿਰਫ ਤੇ ਸਿਰਫ ਰੱਬ ਦੀ ਇਬਾਦਤ ਕਰਨ ਵਾਲੇ ਫਕੀਰਾਂ ਦਾ ਸਾਥ, ਔਰ ਇਹ ਯਕੀਨ ਕਿ ਮੈਂ ਮੁਸਾਫਰ ਹੈ, ਕਿ ਭਾਈ ਇੱਥੋਂ ਅਸੀਂ ਤੁਰ ਜਾਣਾ। ਹੁਣ ਸੱਚ ਨਿਵਾਜ਼ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਓ ਆਸਾ, ਦੇ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਕਿ ਭਾਈ ਤੂੰ ਨਮਾਜ਼ ਪੜ੍ਹਦਾ ਹੈ, ਬਹੁਤ ਚੰਗੀ ਗੱਲ ਹੈ, ਪਰ ਕੀ ਤੇਰੀ ਜ਼ਿੰਦਗੀ ਦੇ ਵਿੱਚ ਸੱਚ ਆਇਆ? ਸੱਚ ਨੂੰ ਆਪਣੀ ਨਮਾਜ਼ ਬਣਾ। ਨਮਾਜ਼ ਦਾ ਮਤਲਬ ਸੀ ਕਿ 5 ਵੇਲੇ ਤੂੰ ਜਦੋਂ ਪੜ੍ਹੇ, ਰੱਬ ਤੈਨੂੰ ਯਾਦ ਰਹੇ, ਤਾਂ ਤੂੰ ਝੂਠ ਤੋਂ ਦੂਰ ਰਹੇ, ਤੂੰ ਸੱਚ ਦੇ ਉੱਤੇ ਖਲੋ। ਇਹ ਤੇਰਾ ਨਮਾਜ਼ ਪੜ੍ਹਨ ਦਾ ਅਸਲ ਮਤਲਬ ਹੋਏਗਾ। ਯਕੀਨ ਮੁਸੱਲਾ, ਤੂੰ ਨਮਾਜ਼ ਪੜ੍ਹਨ ਤੋਂ ਪਹਿਲਾਂ ਮੁਸੱਲਾ ਵਿਛਾਉਂਦਾ, ਕੀ ਸੱਚਮੁੱਚ ਤੇਰਾ ਰੱਬ ਦੇ ਉੱਤੇ ਯਕੀਨ ਹੈ? ਤੇ ਜੇ ਨਹੀਂ ਹੈ ਤੇ ਫਿਰ ਇੱਕ ਰਸਮ ਹੈ। ਤੇਰਾ ਯਕੀਨ
ਤੇਰਾ ਮੁਸੱਲਾ ਹੋਏ, ਤੇਰੇ ਅੰਦਰਲਾ ਸੱਚ ਤੇਰੀ ਨਮਾਜ਼ ਹੋਏ, ਮਨਸਾ ਮਾਰ ਨਿਵਾਰਿਓ ਆਸਾ। ਹੁਣ ਜ਼ਾਹਰ ਹੈ ਕਿ ਜਿਹੜੇ ਈਵਨ ਉਹਨਾਂ ਦੇ ਵਿੱਚ ਵੀ ਜਿਹੜੇ ਅੱਡ-ਅੱਡ 5 ਕਿਸਮ ਦੀਆਂ ਕੈਟਾਗੋਰੀਜ਼ ਜਿਹੜੀਆਂ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜੇ ਮੰਨਣ ਵਾਲੇ ਬਹੁਤ ਜ਼ਿਆਦਾ ਮੰਨਦੇ ਨੇ, ਉਹਨਾਂ ਦੇ ਵਿੱਚ ਵਲੀ ਹੈ, ਔਲੀਆ ਹੈ, ਔਰ ਦਰਵੇਸ਼ ਲਫ਼ਜ਼ ਇਹ ਇਸਤੇਮਾਲ ਹੁੰਦੇ ਨੇ, ਔਰ ਉਹਨਾਂ ਅਬਦਾਲ ਹੈ, ਔਰ ਇਸ ਸਾਰੇ ਦੇ ਨਾਲ ਕਲੰਦਰ ਹੈ। ਸੋ ਇੱਥੇ ਉਹਨਾਂ ਦੇ ਕੋਲ ਇਹ ਸਾਰੇ ਜਿਹੜੇ ਨੇ ਹੱਥ ਦੇ ਵਿੱਚ ਡੰਡਾ ਰੱਖਦੇ ਸੀ, ਜਿਵੇਂ ਭਾਰਤ ਦੇ ਵਿੱਚ ਵੀ ਜਿਹੜੇ ਜੋਗ ਮਤ ਔਰ ਦੂਸਰੇ ਨੇ, ਔਰ ਡੰਡੇ ਨੂੰ ਆਸਾ ਕਿਹਾ ਜਾਂਦਾ। ਔਰ ਇਹੀ ਜਿਹੜਾ ਕਿਉਂਕਿ ਇੱਕ ਮੁਸਾਫਰ ਦੇ ਲਈ ਵੀ ਸੀ, ਕਿਉਂਕਿ ਟਰੈਵਲਰ ਸੀ, ਸਾਰੇ ਇੱਕ ਥਾਂ ਤੇ ਟਿਕਦੇ ਨਹੀਂ ਸੀ। ਦੂਸਰਾ ਵੈਸੇ ਵੀ ਕੁੱਤਿਆਂ ਨੂੰ ਦੂਜੇ ਤੀਜੇ ਤੋਂ ਤੁਹਾਡੀ ਡਿਫੈਂਸ ਵੀ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਤੂੰ ਹੱਥ ਦੇ ਵਿੱਚ ਇੱਕ ਫਕੀਰੀ ਦਾ ਡੰਡਾ ਵੀ ਫੜਿਆ ਹੋਇਆ ਹੈ, ਇਹ ਤੇਰਾ ਕੀ ਤੂੰ ਆਪਣੀਆਂ ਡਿਜ਼ਾਇਰਸ ਨੂੰ, ਮਨਸ਼ਾਵਾਂ ਨੂੰ ਖਤਮ ਕਰ ਲੈ, ਆਪਣੀਆਂ ਡਿਜ਼ਾਇਰਸ ਨੂੰ ਖਤਮ ਕਰ, ਇਹ ਤੇਰਾ ਡੰਡਾ ਹੋਏ। ਦੇ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ, ਕਿ ਤੂੰ ਮਸੀਤ ਜਾਂਦਾ ਨਮਾਜ਼ ਪੜ੍ਹਨ ਦੇ ਲਈ, ਪਰ ਤੇਰੇ ਅੰਦਰ ਰੱਬ ਦੀ ਯਾਦ ਚਤੇ ਪੈ ਰਹਿਣੀ ਚਾਹੀਦੀ ਹੈ। ਇਵੇਂ ਹੋਏ ਕਿ ਤੇਰਾ ਸਰੀਰ ਹੀ ਮਸੀਤ ਹੈ, ਔਰ ਤੇਰੇ ਅੰਦਰ ਜਿਹੜਾ ਮਨ ਰੱਬ ਨਾਲ ਜੁੜਿਆ ਉਹ ਮੁੱਲਾ, ਉਹ ਮੌਲਾਣੇ, ਔਰ ਕਲਮ ਖੁਦਾਈ ਪਾਕ ਖਰਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹ ਜਿਹੜਾ ਇਸ ਮਨ ਨੂੰ ਸਦਾ ਪਵਿੱਤਰ ਤੇ ਸਾਫ਼ ਰੱਖਣਾ, ਇਹੀ ਤੇਰੇ ਲਈ ਖੁਦਾਈ ਕਲਮਾ ਹੋਏ ਕਿ ਤੂੰ ਕਲਮਾ ਪੜ੍ਹਦੇ। ਪਰ ਕੀ ਕਲਮਾ ਪੜ੍ਹਨ ਤੋਂ ਬਾਅਦ ਤੇਰੇ ਅੰਦਰ ਇਹ ਹੈ ਕਿ ਮੈਂ ਆਪਣੇ ਮਨ ਦੇ ਵਿੱਚ ਕੋਈ ਬੁਰਾ ਖਿਆਲ ਨਹੀਂ ਆਣ ਦੇਣਾ। ਸੋ ਜੇ ਤੂੰ ਆਪਣੇ ਮਨ ਨੂੰ ਪਾਕ ਰੱਖੇਗਾ, ਪਾਕੀਜ਼ਗੀ ਚ ਰੱਖੇਗਾ, ਖਰਾ ਰੱਖੇਗਾ, ਤੇ ਫਿਰ ਤੇਰਾ ਕਲਮਾ ਪੜ੍ਹਿਆ ਜਿਹੜਾ ਉਹ ਸਫਲ ਹੋਏਗਾ। ਸ਼ਰਾ ਸ਼ਰੀਅਤ ਲੈ ਕਮਾਵੋ, ਤਰੀਕਤ ਤਰਕ ਖੋਜ ਟਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕਿ ਹੁਣ ਤੂੰ ਇਹ ਦੇਖ ਕਿ ਤੂੰ ਸ਼ਰੀਅਤ ਦੇ ਉੱਤੇ, ਇਹ ਖੁਦਾ ਦੇ ਬੰਦੇ, ਤੂੰ ਸ਼ਰੀਅਤ ਦੇ ਵਿੱਚ ਧਾਰਮਿਕ ਰਹਿਣੀ ਦੇ ਵਿੱਚ ਰਹਿੰਦਾ, ਪਰ ਤੂੰ ਇਹ ਦੇਖ ਕਿ ਕੀ ਤੂੰ ਆਪਣੇ ਮਨ ਦੇ ਅੰਦਰ ਵਸਦੇ ਰੱਬ ਨੂੰ ਖੋਜਣ ਦਾ ਤਰੀਕਾ ਲੱਭਿਆ, ਕੀ ਤੂੰ ਮਨ ਨੂੰ ਸਾਫ਼ ਕੀਤਾ। ਔਰ ਇਹ ਜਦੋਂ ਅਬਦਾਲ ਲਫ਼ਜ਼ ਕਿਹਾ ਤੇ ਅਬਦਾਲ ਵੱਡੇ ਇਹ ਅਬਦਾਲ ਨਾਲ ਜੁੜਿਆ ਹੋਇਆ ਇੱਕ ਘਰਾਨਾ ਸੀ ਫਕੀਰਾਂ ਦਾ, ਜਿਨ੍ਹਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਸੀ। ਜਿਵੇਂ ਮੁਲਤਾਨ ਦੇ ਨੇੜੇ ਉੱਚ ਦਾ ਇਲਾਕਾ ਹੈ, ਉੱਥੋਂ ਦੇ ਜਿਹੜੇ ਪੀਰ ਸੀ ਉਹਨਾਂ ਨੂੰ ਉੱਚ ਦੇ ਪੀਰ ਕਹਿੰਦੇ ਸੀ। ਇਵੇਂ ਹੀ ਜਿਹੜੇ ਅਬਦਾਲ ਦੇ ਨੇ ਉਹਨਾਂ ਨੂੰ ਬੜਾ ਮਾਨਤਾ ਸੀ ਉਹਨਾਂ ਦੀ। ਸੋ ਉਹਨਾਂ ਨੇ ਕਿਹਾ ਕਿ ਭਾਈ ਤੂੰ, ਔਰ ਸੂਫੀ ਇਸਲਾਮ ਦੇ ਵਿੱਚ ਇੱਕ ਮਾਰਫਤ ਦੀ ਸਟੇਜ ਹੁੰਦੀ ਹੈ, ਜਿਸ ਮਾਰਫਤ ਦਾ ਹੁੰਦਾ ਹੈ ਕਿ ਵੀ ਰੱਬ ਨਾਲ ਮਿਲਣ ਦਾ ਰਸਤਾ ਅਸੀਂ ਸਮਝ ਲਿਆ ਵੀ ਇਹਨੂੰ ਮਾਰਫਤ ਹੋ ਗਈ ਹੈ, ਇਹ ਮਾਰਫਤ ਇਸਨੇ ਜਿਹੜਾ ਉਸ ਦੇ ਨਾਲ ਇਹ ਜੁੜ ਗਿਆ। ਸੋ ਗੁਰੂ ਸਾਹਿਬ ਨੇ ਕਿਹਾ ਭਾਈ ਤੇਰੀ ਮਾਰਫਤ ਇਹ ਹੋਏ, ਮਾਰਫਤ ਮਨ ਮਾਰੋ, ਆਪਣੇ ਮਨ ਨੂੰ ਜਿੱਤ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਮਨ ਜੀਤੇ ਜਗ ਜੀਤ, ਕਿ ਇਹ ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕਿ ਤੂੰ ਉਸ ਹਕੀਕਤ ਨੂੰ ਸਮਝ ਲੈ, ਰੱਬ ਨਾਲ ਜੁੜ ਜਾ, ਔਰ ਇਸ ਗੱਲ ਦੀ ਸਮਝ ਆ ਜਾਏ ਕਿ ਮੈਂ ਹੁਣ ਇਹ ਮੁਸਾਫਰ ਹੈ, ਦੁਨੀਆ ਜਾਣ ਵਾਲੀ ਹੈ, ਫਿਰ ਤੂੰ ਨਹੀਂ ਮਰੇਗਾ। ਮਤਲਬ ਇਹ ਹੈ ਕਿ ਤੇਰੇ ਚੋਂ ਮੌਤ ਦਾ ਖੌਫ ਚੁੱਕਿਆ ਜਾਏਗਾ। ਤੇ ਅਖੀਰਲਾ ਜਿਹੜਾ ਚੌਥਾ ਕਪਲੇਟ ਹੈ, ਕੁਰਾਨ ਕਤੇਬ ਦਿਲ ਮਾਹੇ ਕਮਾਈ, 10 ਔਰਾਤ ਰੱਖੋ ਬਦ ਰਾਹੀ, 5 ਮਰਦ ਸਿਦਕ ਲੈ ਬਾਂਧੋ, ਖੈਰ ਸਬੂਰੀ ਕਬੂਲ ਪਰਾ। ਕਿ ਹੁਣ ਤੂੰ ਕੁਰਾਨ ਮਜੀਦ ਪੜ੍ਹਦਾ ਹੈ, ਕਤੇਬ ਪੜ੍ਹਦਾ ਹੈ, ਪਰ ਕੀ ਤੂੰ ਕੁਰਾਨ ਔਰ ਕਤੇਬ ਦੀਆਂ ਜਿਹੜੀਆਂ ਟੀਚਿੰਗਸ ਨੇ, ਦਿਲ ਮਾਹੇ ਕਮਾਈ, ਕੀ ਤੂੰ ਦਿਲ 'ਚ ਇਹਨਾਂ ਨੂੰ ਕਮਾਇਆ? ਤੇ ਅਦਰਵਾਈਜ਼ ਇਹ ਪੜ੍ਹਨਾ ਕੋਈ ਮਤਲਬ ਨਹੀਂ ਰੱਖਦਾ। ਇਹਨਾਂ ਨੂੰ ਕੁਰਾਨ ਔਰ ਕਤੇਬਾਂ ਦੀਆਂ ਟੀਚਿੰਗਸ ਨੂੰ ਆਪਣੇ ਦਿਲ ਦੇ ਅੰਦਰ ਕਮਾ, ਔਰ 10 ਔਰਾਤ ਰੱਖੋ ਬਦ ਰਾਹੀ। ਕਿ ਹੁਣ ਜੇ ਤੇਰੇ ਮਨ ਦੇ ਵਿੱਚ ਇਹ ਡਿਜ਼ਾਇਰਸ ਨੇ, ਤੇਰੇ ਅੰਦਰ ਜਿਹੜੇ ਤੇਰੀਆਂ ਗਿਆਨ ਇੰਦਰੀਆਂ ਨੇ 5 ਔਰ ਕਰਮ ਇੰਦਰੀਆਂ ਨੇ 5, ਇਹ ਤੈਨੂੰ ਟਿਕ ਕੇ ਨਹੀਂ ਬਹਿਣ ਦਿੰਦੀਆਂ। ਇਹ ਮੰਨੋ ਤੈਨੂੰ 10 ਔਰਤਾਂ ਨੇ ਜਿਨ੍ਹਾਂ ਨੇ ਤੈਨੂੰ ਬੰਨਿਆ ਹੋਇਆ, 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ, ਇਹਨਾਂ ਨੂੰ ਜਿਹੜਾ ਉਹ ਤੂੰ
ਕੰਟਰੋਲ ਦੇ ਵਿਚਕਾਰ ਆਪਣੇ 10 ਇੰਦਰੀਆਂ ਨੂੰ ਭੈੜੇ ਰਸਤੇ ਤੋਂ ਰੋਕ ਤੇ ਫਿਰ ਸਿਦਕ ਦੀ ਮਦਦ ਦੇ ਨਾਲ ਪੰਜ ਮਰਦ ਸਿਦਕ ਲੈ ਬੰਧੋ। ਜੇ ਤੇਰੇ ਅੰਦਰ ਸਿਦਕ ਹੈ ਤੇ ਜਿਹੜੇ ਫਿਰ ਪੰਜ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਤੈਨੂੰ ਬਹਿਣ ਨਹੀਂ ਦਿੰਦੇ ਉਹਨਾਂ ਨੂੰ ਤੇਰਾ ਸਿਦਕ ਬਣ ਕੇ ਰੱਖ ਸਕਦਾ। ਨਹੀਂ ਤਾਂ ਇਵੇਂ ਹੀ ਤੂੰ ਜਿਹੜਾ ਹੈ ਉਹ ਖਵਾਰ ਹੁੰਦਾ ਫਿਰੇਗਾ। ਪੰਜ ਮਰਦ ਸਿਦਕ ਲੈ ਬੰਧੋ ਖੈਰ ਸਬੂਰੀ ਕਬੂਲ ਪਰ। ਕਿ ਜੇ ਤੂੰ ਇਵੇਂ ਕਰੇਗਾ ਸਿਦਕ ਦੀ ਮਦਦ ਨਾਲ ਇਹਨਾਂ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੂਰਮਿਆਂ ਨੂੰ ਫੜ ਕੇ ਬੰਨ ਕੇ ਰੱਖੇਗਾ ਤੇ ਫਿਰ ਤੂੰ ਸੰਤੋਖ ਦੇ ਖੈਰ ਦੀ ਬਰਕਤ ਨਾਲ ਖੁਦਾ ਦੇ ਦਰ ਤੇ ਕਬੂਲ ਹੋ ਜਾਏਗਾ। ਪੰਜ ਮਰਦ ਸਿਦਕ ਲੈ ਬੰਧੋ ਖੈਰ ਸਬੂਰੀ। ਸਬਰ ਦੀ ਖੈਰ ਰੱਬ ਤੈਨੂੰ ਪਾਏਗਾ। ਤੇਰੇ ਅੰਦਰ ਸਬਰ ਆ ਜਾਏਗਾ, ਟਿਕਾ ਆ ਜਾਏਗਾ, ਕਬੂਲ ਪਰਾ ਔਰ ਤੂੰ ਰੱਬ ਦੀ ਦਰਗਾਹ 'ਚ ਕਬੂਲ ਹੋਏਗਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਜ਼ ਭਲੇ ਨੇ ਇਜਾਜ਼ਤ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਸੱਚੋ ਸੱਚ ਪਸੰਦ ਆਇਆ ਹੋਵੇਗਾ ਔਰ ਅਰਦਾਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਮਿਲਾਂਗੇ ਵੀਕਐਂਡ ਤੋਂ ਬਾਅਦ ਮੰਡੇ ਵਾਲੇ ਦਿਨ। ਸੋ ਵਿਊਅਰਸ ਹੁਣ ਸਾਨੂੰ ਇਜਾਜ਼ਤ ਦਿਓ। ਸੋ ਜੋ ਆਪਣੇ ਤੁਹਾਡੀਆਂ ਲਿਖਤਾਂ ਨੇ ਤੁਸੀਂ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।